ਤੇ ਉਹ ਅੱਜ ਮਈ ਦੀ 3 ਤਰੀਕ ਆ ਤੇ ਦਿਨ ਜਿਹੜਾ ਆ ਉਹ ਸ਼ੁੱਕਰਵਾਰ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਚਾਹੀਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408 272 2500 ਦੇ ਉੱਤੇ। ਇਸ ਦੇ ਨਾਲ ਮਲਜੀਤ ਸਿੰਘ, ਨਰਿੰਦਰ ਕੌਰ ਕਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ ਯੂਬਾ ਸਿਟੀ, ਬੀਸਲਾ ਪਰਿਵਾਰ ਫਰੈਜ਼ਨੋ, ਬਿੰਦਰ ਢਾਲੀਵਾਲ ਬੇਕਰਸਫੀਲਡ, ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਫਰੈਜ਼ਨੋ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹੰਡਾਈ ਦੇ ਅਤੇ ਹੋਰ ਮੇਕ ਮਾਡਲ ਦੇ ਡਰਾਈਵ ਐਂਡ ਰੀਫਰ ਟ੍ਰੇਲਰਸ ਖਰੀਦ ਸਕਦੇ ਹੋ। ਫਾਈਨੈਂਸਿੰਗ ਵੀ ਕਰਦੇ ਨੇ। ਕਾਲ ਕਰੋ 909 786 8008 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਜੀ। ਖਬਰਾਂ ਲਾਈਏ। ਸਭ ਤੋਂ ਪਹਿਲੀ ਖਬਰ ਜਿਹੜੀ ਆ ਰਹੀ ਆ, ਕਹਿੰਦੇ ਵੀ ਪੈਂਟਾਗਨ ਨੇ ਇਹ ਦੱਸਿਆ ਵੀ ਚਾਈਨਾ ਵਾਲੇ ਜਿਹੜੇ ਆ ਮਿਲਟਰੀ ਦੇ ਵਿੱਚ ਜਿਹੜੇ ਸੀਕਰੇਟਸ ਹੈਗੇ ਆ US ਤੋਂ ਵੀ ਯੂਜ਼ ਕਰ ਰਹੇ ਹੈਗੇ ਆ, ਐਸਪੀਨਾਜ ਕਰ ਰਹੇ ਹੈਗੇ ਆ। ਇਕੱਲਾ US ਤੋਂ ਨਹੀਂ, ਹੋਰ ਵੀ ਬਹੁਤ ਸਾਰੇ ਮੁਲਕਾਂ ਤੋਂ, ਤਾਂ ਕਿ ਉਹ ਆਪਣੇ ਆਪ ਵਿੱਚ ਇੱਕ ਗਲੋਬਲ ਪਾਵਰ ਬਣ ਸਕਣ। ਅਤੇ ਕਹਿੰਦੇ ਵੀ ਸਟੀਲ ਕਟਿੰਗ ਟੈਕਨੋਲੋਜੀ ਜਿਹੜੀ ਹੈਗੀ ਆ ਮਿਲਟਰੀ ਪਰਪਸ ਦੇ ਲਈ, ਉਹ ਪੂਰਾ ਜਿਹੜਾ ਯੂਜ਼ ਕਰ ਰਹੇ ਆ। ਸਾਈਬਰ ਥੈਫਟ ਅਤੇ ਹੋਰ ਐਕਸਪਲੋਇਟੇਸ਼ਨ ਆਫ ਪ੍ਰਾਈਵੇਟ ਚਾਈਨੀਜ਼ ਨੈਸ਼ਨਲਸ ਜਿਹੜੇ ਆ, ਹੋਰ ਕਿੰਨੇ ਵੀ ਜਿੱਦਾਂ ਉਹਨੀ ਪੁਆਇੰਟ ਲਿਖੇ ਹੈਗੇ ਆ ਡਿਪਾਰਟਮੈਂਟ ਆਫ ਡਿਫੈਂਸ ਨੇ ਵੀ ਚਾਈਨਾ ਵਾਲੇ ਜਿਹੜੇ ਇਹ ਕਰ ਰਹੇ ਹੈਗੇ ਆ। ਦਾ ਚੇਅਰਮੈਨ ਜੁਆਇੰਟ ਚੀਫ ਆਫ ਸਟਾਫ ਜਿਹੜੇ ਜਨਰਲ ਜੋਸੇਫ ਡਨਫੋਰਡ ਆ, ਉਹਨਾਂ ਨੇ ਜਿਹੜੀਆਂ US ਦੀਆਂ ਕੰਪਨੀਆਂ ਚਾਈਨਾ ਦੇ ਵਿੱਚ ਬਿਜ਼ਨਸ ਕਰ ਰਹੀਆਂ, ਉਹਨਾਂ ਨੂੰ ਵੀ ਵਾਰਨਿੰਗ ਦਿੱਤੀ ਆ ਵੀ ਅਲਟੀਮੇਟਲੀ ਜਿਹੜੀ ਆ ਤੁਸੀਂ ਚਾਈਨਾ ਦੀ ਮਿਲਟਰੀ ਨੂੰ ਜਿਹੜੀ ਆ ਮਦਦ ਕਰ ਰਹੇ ਹੋ। ਐਗਜ਼ਾਮਪਲ ਉਹਨਾਂ ਨੇ ਗੂਗਲ ਦੀ ਦਿੱਤੀ ਹੈਗੀ ਆ। ਜੀ। ਅਗਲੀ ਜਿਹੜੀ ਗੱਲ ਕਰਦੇ ਹਾਂ, ਜਿਹੜੇ ਅਟਾਰਨੀ ਜਨਰਲ ਵਿਲੀਅਮ ਬਾਰ, ਉਹਨਾਂ ਦੇ ਅਸਤੀਫੇ ਦੀ ਮੰਗ ਡੈਮੋਕ੍ਰੇਟਸ ਦੇ ਵਿੱਚ ਲਗਾਤਾਰ ਜਿਹੜੀ ਉਹ ਵੱਧ ਰਹੀ ਆ। ਵੀ ਉਹਨਾਂ ਨੇ ਕਿਹਾ ਵੀ ਜਿਹੜੇ ਵਿਲੀਅਮ ਬਾਰ ਨੇ ਅਟਾਰਨੀ ਜਨਰਲ, ਉਹਨਾਂ ਨੇ ਕੱਲ੍ਹ ਜਿਹੜੀ ਸੈਨੇਟ ਜੁਡੀਸ਼ਰੀ ਕਮੇਟੀ ਦੇ ਵਿੱਚ ਹੀਅਰਿੰਗ ਦੇ ਵਿੱਚ ਗੱਲਾਂ ਬਾਤਾਂ ਕੀਤੀਆਂ ਆ, ਉਹ ਆਪਣੀਆਂ ਹੀ ਕਈ ਗੱਲਾਂ ਤੋਂ ਕੰਟਰਾਡਿਕਟ ਕਰਦੇ ਰਹੇ ਆ। ਅਤੇ ਜਿਹੜੀਆਂ ਮਿਲਰ ਰਿਪੋਰਟ ਦੀਆਂ ਜਿਹੜੀਆਂ ਫਾਈਂਡਿੰਗਸ ਆ, ਉਸ ਨੂੰ ਦੱਸਣ ਦੇ ਵਿੱਚ ਉਹ ਨਾਕਾਮਯਾਬ ਰਹੇ ਆ। ਅਤੇ ਕਿਤੇ ਨਾ ਕਿਤੇ ਕਹਿੰਦੇ ਵੀ ਉਹਨਾਂ ਨੇ ਰਾਸ਼ਟਰਪਤੀ ਟਰੰਪ ਦੇ ਨਿੱਜੀ ਲਾਇਰ ਵਕੀਲ ਦੀ ਭੂਮਿਕਾ ਇਸ ਪੂਰੇ ਮਾਮਲੇ ਦੇ ਵਿੱਚ ਨਿਭਾਈ ਹੈ। ਇਸ ਦੇ ਚੱਲਦਿਆਂ ਇਹਨਾਂ ਨੂੰ ਰਿਜ਼ਾਈਨ ਕਰ ਦੇਣਾ ਚਾਹੀਦਾ ਆ। ਐਰਿਕ ਸਵੈਲਵੈਲ ਜਿਹੜੇ ਕਿ ਕਾਂਗਰਸਮੈਨ ਹੈਗੇ ਨੇ ਕੈਲੀਫੋਰਨੀਆ ਤੋਂ, ਅਤੇ ਪ੍ਰੈਜ਼ੀਡੈਂਸ਼ੀਅਲ ਉਹ ਕੈਂਡੀਡੇਟ ਹੈਗੇ ਨੇ, ਇੱਕ ਉਹਨਾਂ ਨੇ ਨੋਮੀਨੀ ਹੈਗੇ ਨੇ, ਟਰਾਈ ਕਰ ਰਹੇ ਨੇ। ਅਤੇ ਉਹਨਾਂ ਨੇ ਕਿਹਾ ਵੀ ਇਹਨਾਂ ਦੇ ਅਸਤੀਫੇ ਦੀ ਗੱਲ ਛੱਡੋ, ਹੁਣ ਤਾਂ ਇਹਨਾਂ ਦੇ ਇੰਪੀਚਮੈਂਟ ਦੀ ਗੱਲ ਜਿਹੜੀ ਆ ਉਹ ਕਰਨੀ ਚਾਹੀਦੀ ਆ। ਸੋ ਟਰਾਈ ਕਰ ਰਹੇ ਨੇ। ਚੌਂਚ ਫੇਰਿਓਂ ਵਿਲੀਅਮ ਬਾਰ ਦੇ ਉੱਤੇ ਜਿਹੜਾ ਪ੍ਰੈਸ਼ਰ ਦਬਾਅ ਪਾਉਣ ਦੀ ਜਿਹੜੇ ਡੈਮੋਕ੍ਰੇਟ ਪਾਰਟੀ ਵਾਲੇ ਵੀ, ਉਹ ਕਿਤੇ ਨਾ ਕਿਤੇ ਆਪਣੇ ਇਸ ਅਹੁਦੇ ਨੂੰ ਜਿਹੜਾ ਉਹ ਛੱਡ ਜਾਣ। ਸੋ ਆਪਾਂ ਨੂੰ ਸਭ ਨੂੰ ਪਤਾ ਹੈ ਵੀ ਜਦੋਂ ਦੂਜੀ ਵਾਰੀ ਅਟਾਰਨੀ ਜਨਰਲ ਲਾਉਣੇ ਸੀਗੇ ਜੈਫ ਸੈਸ਼ਨ ਤੋਂ ਬਾਅਦ ਦੇ ਵਿੱਚ, ਰਾਸ਼ਟਰਪਤੀ ਟਰੰਪ ਨੂੰ ਕਾਫੀ ਲੰਮਾ ਸਮਾਂ ਉਸ ਚੀਜ਼ ਦੇ ਵਿੱਚ ਲੱਗ ਗਿਆ ਸੀਗਾ। ਅਤੇ ਹੁਣ ਇਹ ਨਹੀਂ ਪਤਾ ਵੀ ਇਹਨਾਂ ਦਾ ਭਵਿੱਖ ਜਿਹੜਾ ਕਿਸ ਤਰੀਕੇ ਦਾ ਜਿਹੜਾ ਰਹੇਗਾ, ਪਰ ਕਾਫੀ ਜ਼ਿਆਦਾ ਦਬਾਅ, ਪੋਲੀਟੀਕਲ ਪ੍ਰੈਸ਼ਰ ਕਾਫੀ ਜ਼ਿਆਦਾ ਇਹਨਾਂ ਦੇ ਉੱਤੇ ਪੈ ਰਿਹਾ ਆ। ਅਤੇ ਰਿਪਬਲਿਕਨ ਕਿਤੇ ਨਾ ਕਿਤੇ ਇਸ ਚੀਜ਼ ਦੇ ਉੱਤੇ, ਪੂਰੇ ਮਾਮਲੇ ਦੇ ਵਿੱਚ ਰਾਸ਼ਟਰਪਤੀ ਟਰੰਪ ਦਾ ਸਾਥ ਹੀ ਦੇ ਰਹੇ ਨੇ। ਵਿਲੀਅਮ ਬਾਰ ਦੇ ਉੱਤੇ ਉਹਨਾਂ ਨੇ ਚੁੱਪੀ ਧਾਰੀ ਹੋਈ ਆ। ਜੀ। ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਨਿਊਯਾਰਕ ਟਾਈਮ ਨੇ ਰਿਪੋਰਟ ਇਸ਼ੂ ਕੀਤੀ ਆ ਵੀ 2016 ਦੀਆਂ ਜਿਹੜੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੋਈਆਂ ਸੀਆਂ, ਅਤੇ ਉਸ ਸਮੇਂ ਟਰੰਪ ਦੇ ਜਿਹੜੇ ਕੈਂਪੇਨ ਐਡਵਾਈਜ਼ਰ ਸੀਗੇ ਜੋਰਜ ਪੈਪਾਡੋਪਲਸ, ਜਿਨ੍ਹਾਂ ਨੂੰ ਬਾਅਦ ਦੇ ਵਿੱਚ ਸਜ਼ਾ ਵੀ ਹੋਈ ਸੀ, ਉਹਦੇ ਨਾਲ ਕਹਿੰਦੇ ਵੀ ਅੰਡਰ ਕਵਰ ਇਨਵੈਸਟੀਗੇਟਰ FBI ਨੇ ਭੇਜੇ ਸੀ ਚੈੱਕਾਂ ਦੇ ਲਈ ਵੀ ਕੀ ਸੱਚਮੁੱਚ ਹੀ ਰਸ਼ੀਆ ਦੇ ਨਾਲ ਜਿਹੜੀ ਟਰੰਪ ਕੈਂਪੇਨ ਹੈਗੀ ਆ, ਉਹ ਕਿਸੇ ਤਰ੍ਹਾਂ ਜਿਹੜੀ ਕੰਮ ਤਾਂ ਨਹੀਂ ਕਰ ਰਹੀ। ਅਤੇ FBI ਨੇ ਇਹ ਤੋਂ ਜਿਹੜਾ ਆ ਕਿਸੇ ਤਰ੍ਹਾਂ ਦਾ ਕਮੈਂਟ ਦੇਣ ਤੋਂ ਜਿਹੜਾ ਨਾ ਕਰ ਦਿੱਤਾ ਹੈਗਾ ਆ। ਜੀ। ਰਾਸ਼ਟਰਪਤੀ ਟਰੰਪ ਨੇ ਕਿਹਾ ਵੀ ਇਹ ਜਿਹੜਾ ਬਿੱਗਰ ਦੈਨ ਵਾਟਰਗੇਟ ਤੋਂ ਵੀ ਵੱਡੀ ਗੱਲ ਆ, ਪਰ ਇਨ ਰਿਵਰਸ ਉਹਦੇ ਵਿੱਚ ਜਿਹੜੇ ਨਿਕਸਨ ਸੀ, ਉਹਨਾਂ ਨੇ ਦੂਜੇ ਪਾਸੇ ਜਿਹੜੇ ਆ ਆਪਣੇ ਵਿਰੋਧੀਆਂ ਨੂੰ ਸੁਣਦੇ ਸੀਗੇ ਕੀ ਉਹ ਕੁਛ ਕਰ ਰਹੇ ਆ। ਪਰ FBI ਦਾ ਤਾਂ ਕੰਮ ਇਹੀ ਹੁੰਦਾ, ਪੜਤਾਲ ਕਰਨੀ। ਅੰਡਰ ਕਵਰ ਤਾਂ ਉਹ ਅਕਸਰ ਜਿਹੜੇ ਉਹ ਜਾਂਦੇ ਰਹਿੰਦੇ ਨੇ। ਸੋ ਅਤੇ ਪਰ ਇੱਥੇ ਇੱਕ ਹਰਜੋਤ ਸਿੰਘ ਜੀ ਦਾ ਨੇ ਇਹ ਵੀ ਗੱਲ ਆਉਂਦੀ ਆ ਵੀ ਜਿਹੜਾ ਡੋਸੀਅਰ ਦੀ ਗੱਲ ਕਰਦੇ ਸੀ ਵੀ ਉਸ ਤੋਂ ਬਾਅਦ 'ਚ ਇਨਵੈਸਟੀਗੇਸ਼ਨ ਸ਼ੁਰੂ ਹੋਈ ਆ। ਦੈਨ ਕਾਫੀ ਸਮਾਂ ਪਹਿਲਾਂ ਹੀ ਜਿਹੜੇ ਰਸ਼ੀਅਨ ਟਾਈਜ਼ ਨੂੰ ਲੈ ਕੇ, ਕਲੂਜਨ ਨੂੰ ਲੈ ਕੇ ਜਿਹੜੇ FBI ਵਾਲੇ ਆ
ਟਰੰਪ ਕੈਂਪੇਨ ਦੀ ਉਹਨਾਂ ਨੇ ਕਿਤੇ ਨਾ ਕਿਤੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਸੀਗੀ। ਜੀ ਅਗਲੀ ਖਬਰ ਵੱਲ ਚੱਲੀਏ, ਜਿਹੜੀ ਬੋਇੰਗ ਦੀ ਆ ਰਹੀ ਆ। ਬੋਇੰਗ ਦਾ ਜਿਹੜਾ ਜਹਾਜ਼ 737 MAX ਸੀ, ਇਹ ਵੀ ਹੁਣ ਨਵੀਂ ਨਿਊਜ਼ ਆਈ ਆ ਵੀ ਕਹਿੰਦੇ ਜਿਹੜੇ ਉਹਨਾਂ ਦੇ ਬੋਇੰਗ ਕੰਪਨੀ ਦੇ ਆਪਣੇ ਟੈਸਟ ਪਾਇਲਟ ਸੀਗੇ, ਉਹਨਾਂ ਦੇ ਕੋਲ ਵੀ ਜਿਹੜੀ ਆ ਕੀ ਡਿਟੇਲਸ ਹੈਗੀਆਂ ਆ 737 MAX ਫਲਾਈਟ ਨੂੰ ਕੰਟਰੋਲ ਕਰਨ ਦੀਆਂ, ਉਹ ਉਹਨਾਂ ਕੋਲ ਵੀ ਨਹੀਂ ਸੀਗੀਆਂ। ਸੋ ਕਾਫੀ ਜਿਹੜਾ ਬਚਾਅ ਰਹਿ ਗਿਆ, ਫਿਰ ਵੀ ਕਹਿ ਸਕਦੇ ਹਾਂ। ਪਰ ਗੱਲ ਆ ਵੀ ਉਦੋਂ ਉਹ ਬਚਾਅ ਰਹਿ ਗਿਆ, ਪਰ ਵੱਡਾ ਨੁਕਸਾਨ ਜਿਹੜਾ ਓਵਰਆਲ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਜਿਹੜਾ ਉਹ ਕਰ ਗਏ। 350 ਤੋਂ ਵੱਧ ਲੋਕ ਜਿਹੜੇ ਆ ਉਹ ਮਾਰੇ ਗਏ ਬੋਇੰਗ ਦੇ ਇਸ 737 MAX ਜਹਾਜ਼ ਦੇ ਜਿਹੜੇ ਆ ਹਾਦਸਿਆਂ ਦੇ ਕਰਕੇ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਆ, ਓਪੀਆਈਡ ਕੇਸ ਦੇ ਵਿੱਚ ਜਿਹੜਾ ਇਨਸਿਸ ਥੈਰਾਪਿਊਟਿਕਸ ਹੈਗੇ, ਉਸ ਦਾ ਜਿਹੜਾ ਫਾਊਂਡਰ ਜੌਨ ਕਪੂਰ ਆ, ਜਿਸ ਦੇ ਉੱਤੇ ਇਹ ਕਥਿਤ ਪਹਿਲੋਂ ਦੋਸ਼ ਸੀਗੇ ਵੀ ਉਸ ਨੇ ਜਿਹੜੇ ਡਾਕਟਰਸ ਆ ਜਾਂ ਹੋਰ ਆ ਉਹਨਾਂ ਲੋਕਾਂ ਨੂੰ ਪ੍ਰੇਰਦਾ ਸੀਗਾ ਵੀ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਓਪੀਆਈਡ ਦੀਆਂ ਦਵਾਈਆਂ ਲੋਕਾਂ ਨੂੰ ਲਾਓ, ਤੇ ਉਹ ਜਿਹੜੇ ਡਾਕਟਰ ਆ ਉਹ ਕਰਦੇ ਵੀ ਰਹੇ ਆ। ਇਹ ਸਾਬਕਾ ਬਿਲੀਅਨਰ ਰਿਹਾ ਆ। ਉਸ ਨੂੰ ਇੱਕ ਬੋਸਟਨ ਦੀ ਜਿਊਰੀ ਨੇ ਇਹਨਾਂ ਦੋਸ਼ਾਂ ਦੇ ਵਿੱਚ ਦੋਸ਼ੀ ਜਿਹੜਾ ਉਹ ਪਾਇਆ ਆ ਵੀ ਜਿਹੜਾ ਜੌਨ ਕਪੂਰ ਦੇ ਨਾਲ ਉਸਦੇ ਜਿਹੜੇ 4 ਸਾਥੀ ਆ, ਉਹਨਾਂ ਨੇ ਇਹ ਰਿਸ਼ਵਤ ਜਿਹੜੀ ਆ ਦਿੱਤੀ ਸੀ ਡਾਕਟਰਸ ਨੂੰ, ਤਾਂ ਜੋ ਜਿਹੜੀਆਂ ਐਡਿਕਟਿਵ ਓਪੀਆਈਡ ਵਾਲੀਆਂ ਪੇਨ ਕਿਲਰਸ ਆ ਉਹ ਉਹਨਾਂ ਦੇ ਪੇਸ਼ੈਂਟਸ ਨੂੰ ਦੇਣ, ਤਾਂ ਜੋ ਪੱਕੀਆਂ ਉਹ ਓਪੀਆਈਡ ਦੇ ਉੱਤੇ ਇਹਨਾਂ ਦੀਆਂ ਦਵਾਈਆਂ ਦੇ ਉੱਤੇ ਲੱਗ ਜਾਣ। ਇੰਡੀਅਨ ਬੋਰਨ ਜੌਨ ਕਪੂਰ 1990 ਤੋਂ ਜਿਹੜਾ ਆ ਉਹ ਉਸਨੇ ਇਨਸਿਸ ਥੈਰਾਪਿਊਟਿਕਸ ਦੇ ਨਾਲ ਕੰਮ ਕਰਨਾ ਸ਼ੁਰੂ ਕੀਤਾ। ਉਦੋਂ ਇਸਨੇ ਇਸ ਨੂੰ ਸਥਾਪਿਆ ਸੀਗਾ, ਸਥਾਪਨਾ ਇਹਦੀ ਕੀਤੀ ਸੀ, ਤੇ ਬਾਅਦ ਦੇ ਵਿੱਚ ਮਲਟੀ ਬਿਲੀਅਨ ਡਾਲਰ ਜਿਹੜੀ ਕੰਪਨੀ ਆ ਉਹ ਬਣ ਗਈ ਸੀ। ਤੇ ਕਹਿੰਦੇ ਵੀ ਇਹੀ ਨਹੀਂ, ਜਿਊਰੀ ਨੇ ਇਹ ਵੀ ਲੱਭਿਆ ਵੀ ਜਿਹੜਾ ਜੌਨ ਕਪੂਰ ਆ ਉਸਨੇ ਮੈਡੀਕਲ ਇੰਸ਼ੋਰੈਂਸ ਕੰਪਨੀਜ਼ ਨੂੰ ਵੀ ਧੋਖੇ ਦੇ ਵਿੱਚ ਰੱਖਿਆ, ਜਿਸ ਦੇ ਵਿੱਚ ਉਹ ਦੱਸਦਾ ਰਿਹਾ ਵੀ ਹਾਂ ਵਾਕਿਆ ਹੀ ਜਿਹੜੇ ਪੇਸ਼ੈਂਟਸ ਆ, ਮਰੀਜ਼ ਆ, ਉਹਨਾਂ ਨੂੰ ਇਹਨਾਂ ਪੇਨ ਕਿਲਰਸ ਦੀ ਜ਼ਰੂਰਤ ਹੈਗੀ ਆ, ਤੇ ਇਸ ਦੇ ਚੱਲਦਿਆਂ ਇਹਦੀ ਕੰਪਨੀ ਦੀ ਜਿਹੜੀ ਓਪੀਆਈਡ ਦੀਆਂ ਪੇਨ ਕਿਲਰਸ ਆ ਉਸ ਦੀ ਸੇਲ ਬਹੁਤ ਜ਼ਿਆਦਾ ਬੂਸਟ ਹੋਈ, ਬਹੁਤ ਜ਼ਿਆਦਾ ਉਸ ਦੇ ਵਿੱਚ ਇਸ ਨੂੰ ਫਾਇਦਾ ਹੁੰਦਾ ਰਿਹਾ। ਤੇ ਹੁਣ ਆਖਿਰਕਾਰ ਇਹ ਅਦਾਲਤ ਦੇ ਅੜਿੱਕੇ ਜਿਹੜਾ ਉਹ ਆਇਆ ਸੀਗਾ। 2017 ਦੇ ਵਿੱਚ ਇਸ ਨੂੰ ਜਿਹੜਾ ਆ ਉਹ ਅਰੈਸਟ ਕੀਤਾ ਗਿਆ ਸੀ, ਉਸੇ ਦਿਨ ਜਿੱਦਣ ਰਾਸ਼ਟਰਪਤੀ ਟਰੰਪ ਨੇ ਓਪੀਆਈਡ ਦੇ ਮਾਮਲੇ ਦੇ ਵਿੱਚ ਨੈਸ਼ਨਲ ਐਮਰਜੈਂਸੀ ਘੋਸ਼ਿਤ ਕੀਤੀ ਸੀਗੀ। ਬਿਲਕੁਲ, ਕਪੂਰ ਸਾਹਿਬ ਇੰਡੀਆ ਤੋਂ ਹੀ ਆਏ ਸੀ। 1990 'ਚ ਇਹਨਾਂ ਨੇ ਆਪਣੀ ਕੰਪਨੀ ਜਿਹੜੀ ਸੈਟਅਪ ਕੀਤੀ ਸੀ। ਮੋਰ ਦੈਨ ਬਿਲੀਅਨ ਡਾਲਰ ਇੱਕ ਟਾਈਮ ਦੇ ਉੱਤੇ ਇਹਨਾਂ ਦੀ ਨੈੱਟ ਵਰਥ ਹੋ ਗਈ ਸੀ, ਬਿਲੀਅਨਰ ਹੋ ਗਿਆ ਸੀ। ਤੇ ਅਗਸਤ ਦੇ ਵਿੱਚ ਜਿਹੜੀ ਉਹਨਾਂ ਦੀ ਕੰਪਨੀ ਆ ਇਨਸਿਸ, ਉਹਨਾਂ ਨੇ 150 ਮਿਲੀਅਨ ਡਾਲਰ ਜਿਹੜਾ ਆ ਉਹ ਪੇ ਕਰਨ ਦਾ ਜਿਹੜਾ ਆਉਣ ਵਾਲੇ 5 ਸਾਲਾਂ 'ਚ ਵਾਅਦਾ ਕੀਤਾ ਸੀ। ਉਹਨਾਂ ਨੇ ਸੈਟਲ ਕੀਤਾ ਸੀ ਡਿਪਾਰਟਮੈਂਟ ਆਫ ਜਸਟਿਸ ਦੇ ਨਾਲ ਕ੍ਰਿਮੀਨਲ ਤੇ ਜਿਹੜੀ ਸਿਵਲ ਇਨਵੈਸਟੀਗੇਸ਼ਨ ਚੱਲ ਰਹੀ ਸੀਗੀ। ਸੋ ਕਹਿੰਦੇ 2015 ਦੀ ਜਿਹੜੀਆਂ ਐਨੂਅਲ ਸੇਲਸ ਆ ਸਬਸਿਸ ਉਹਦੀਆਂ ਜਿਹੜੀਆਂ ਰੀਚ ਹੋ ਗਈਆਂ ਸੀਆਂ 329 ਮਿਲੀਅਨ ਦੇ ਉੱਤੇ, ਤੇ ਜਿਹੜੀਆਂ ਸੇਲਸ ਆਫ ਡਰੱਗ ਜਿਹੜੀਆਂ ਸੀਗੀਆਂ 56.6 ਬਿਲੀਅਨ ਡਾਲਰ ਦੀ ਜਿਹੜੀ ਆ 2018 ਦੇ ਵਿੱਚ ਜਿਹੜੀ ਉਹਨੇ ਵੇਚੀਆਂ ਸੀਗੀਆਂ। ਦੇਖੋ ਕਿੱਦਾਂ ਜਿਹੜੀਆਂ ਆ ਨਸ਼ੇ ਵਾਲੀਆਂ ਗੋਲੀਆਂ ਕਹਿ ਸਕਦੇ ਹਾਂ ਆਪਾਂ, ਵੀ ਡਾਕਟਰਾਂ ਦੇ ਨਾਲ ਰਲ ਕੇ ਇੰਸ਼ੋਰੈਂਸ ਕੰਪਨੀਆਂ ਨਾਲ ਫਰਾਡ ਕਰਕੇ ਲੋਕਾਂ ਨੂੰ ਜਿਨ੍ਹਾਂ ਨੂੰ ਨਹੀਂ ਵੀ ਜ਼ਰੂਰਤ ਸੀ ਜਿਹੜੀਆਂ ਇਹ ਪੇਨ ਕਿਲਰ ਦੀ, ਉਹਨਾਂ ਨੂੰ ਦਵਾਈਆਂ 'ਤੇ ਲਾਤੀਆਂ। ਤੇ ਇਹ ਇੱਕ ਮੈਂ ਇਨਵੈਸਟੀਗੇਟਿਵ ਰਿਪੋਰਟ ਰਾਜਕਰਮਵੀਰ ਸਿੰਘ ਜੀ ਪੜ੍ਹ ਰਿਹਾ ਸੀ ਵੀ ਕਿਸ ਤਰ੍ਹਾਂ ਈਵਨ ਜਿਹੜੇ ਛੋਟੇ ਛੋਟੇ ਬੱਚੇ ਹੈਗੇ ਆ ਉਹਨਾਂ ਨੂੰ ਵੀ ਜਿੱਦਾਂ ਕਹਿੰਦੇ ਵੀ ਜਦੋਂ ਕਈ ਵਾਰੀ ਜਿਹੜਾ ਤੁਹਾਡਾ ਦੰਦ ਆ ਉਹ ਪੁੱਲ ਕਰਨਾ, ਉਹ ਇੱਦਾਂ ਦੀ ਦਵਾਈ ਦਿੰਦੇ ਸੀ ਤੇ ਉਹ ਇੱਕ ਤਰ੍ਹਾਂ ਨਾਲ ਨਸ਼ਾ ਲੱਗ ਜਾਂਦਾ ਸੀ। ਛੋਟੀ ਉਮਰ ਤੋਂ ਹੀ ਜਿੱਦਾਂ ਜਿਹੜੇ ਬੱਚੇ ਆ ਉਹਨਾਂ ਨੂੰ ਫਿਰ ਨਸ਼ਾ ਇੰਸਟੈਡ ਆਫ ਜਿਹੜੇ ਦੂਜੇ ਨਸ਼ੇ ਸੀ, ਇਹ ਡਾਕਟਰੀ ਜਿਹੜੇ ਚਿੱਟਾ ਕੋਟ ਪਾ ਕੇ ਜਿਹਨੂੰ ਰੱਬ ਦਾ ਦੂਜਾ ਰੂਪ ਵੀ ਕਈ ਦੀ ਲੋਕ ਮੰਨਦੇ ਨੇ, ਉਹਨਾਂ ਦੇ ਥਰੂ ਦੇਖੋ ਇੱਦਾਂ ਦਾ ਘਿਨਾਉਣਾ ਕੰਮ ਜਿਹੜਾ ਉਹ ਚੱਲ ਰਿਹਾ ਸੀਗਾ। ਸੋ ਇਹ ਬਹੁਤ ਹੀ ਮੰਦਭਾਗੀ ਜਿਹੜੀ ਆ ਉਹ ਖਬਰ ਹੈਗੀ। ਸੋ ਹੁਣ ਕਹਿੰਦੇ ਹੋ ਸਕਦਾ ਵੀ ਇਹਨਾਂ ਨੂੰ 20 ਸਾਲਾਂ ਦੀ ਸਜ਼ਾ ਹੋਵੇ। ਤੇ ਸਾਰਿਆਂ ਨੂੰ ਪਤਾ ਹੀ ਆ ਵੀ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ ਖਾਸ ਕਰਕੇ ਓਪੀਆਈਡ ਵਾਲਾ ਇਸ਼ੂ ਆ, ਇਹ ਨੰਬਰ 1 ਇਸ਼ੂ ਲਿਆ ਹੋਇਆ ਵੀ ਇਹਦੇ ਨਾਲ ਬਹੁਤ ਲੋਕਾਂ ਦੀਆਂ ਜਿਹੜੀਆਂ ਮੌਤਾਂ ਆ ਉਹਨਾਂ ਸਟੇਟਾਂ 'ਚ ਹੋ ਗਈਆਂ ਹੈਗੀਆਂ। ਜੀ ਬਿਲਕੁਲ। US ਇਕੋਨਮੀ ਜਿਹੜੀ ਇੱਕ ਵਾਰੀ ਫੇਰ ਬਹੁਤ ਵਧੀਆ ਜਿਹੜੀ ਰਹੀ ਆ। ਅਪ੍ਰੈਲ ਮਹੀਨੇ ਦੇ ਵਿੱਚ ਲੱਖਾਂ ਹੀ ਜਿਹੜੀਆਂ ਜੌਬਸ ਆ ਅਮਰੀਕਾ ਦੇ ਵਿੱਚ ਜਿਹੜੀਆਂ ਉਹ ਐਡ ਹੋਈਆਂ। ਇਸ ਟਾਈਮ ਪਿਛਲੇ 50 ਸਾਲਾਂ ਦੇ ਆંકੜਿਆਂ ਦੇ ਵਿੱਚ ਦੇਖਦੇ ਜਾਈਏ ਤੇ ਅਨਇੰਪਲੋਇਮੈਂਟ ਰੇਟ ਸਭ ਤੋਂ
ਜਿਹੜੇ ਆ ਨੀਵੇਂ ਪੱਧਰ ਦਾ ਜਿਹੜਾ ਇਸ ਟਾਈਮ ਚੱਲ ਰਿਹਾ, ਸਭ ਤੋਂ ਘੱਟ ਆ 3.6% ਜਿਹੜਾ ਅਨਇੰਪਲੋਇਮੈਂਟ ਰੇਟ ਆ। ਤੇ ਅਪ੍ਰੈਲ ਮਹੀਨੇ ਦੇ ਵਿੱਚ 263,000 2,63,000 ਜਿਹੜੀਆਂ ਜੋਬਾਂ ਆ ਉਹ ਇਕਨੋਮੀ ਦੇ ਵਿੱਚ ਐਡ ਹੋਈਆਂ। ਲੇਬਰ ਡਿਪਾਰਟਮੈਂਟ ਨੇ ਅਪ੍ਰੈਲ ਮਹੀਨੇ ਦੇ ਹਾਇਰਿੰਗ ਤੇ ਅਨਇੰਪਲੋਇਮੈਂਟ ਡਾਟਾ ਜਿਹੜਾ ਆ ਅੱਜ ਤੜਕੇ ਜਿਹੜਾ ਉਹ ਜਾਰੀ ਕੀਤਾ ਸੀਗਾ। ਸੋ ਇਸ ਟਾਈਮ ਕਾਫੀ ਵਧੀਆ ਜਿਹੜਾ ਚੱਲ ਰਿਹਾ। ਪਿਛਲੇ ਲੰਮੇ ਸਮੇਂ ਤੋਂ ਜਿਹੜੀਆਂ ਲਗਾਤਾਰ ਜੌਬਸ ਆ ਉਸ ਦੇ ਵਿੱਚ ਵਾਧਾ ਹੋ ਰਿਹਾ, ਲੋਕ ਲਗਾਤਾਰ ਜੌਬਸ ਜਿਹੜੀਆਂ ਆ ਉਹ ਐਡ ਹੋ ਰਹੀਆਂ ਨੇ, ਤੇ ਨਾਲ ਦੇ ਨਾਲ ਜਿਹੜਾ ਅਨਇੰਪਲੋਇਮੈਂਟ ਰੇਟ ਆ ਉਹ ਘਟ ਰਿਹਾ। 2014 ਦੇ ਵਿੱਚ ਇੱਕ ਟਾਈਮ ਦੇ ਉੱਤੇ 6% ਤੋਂ ਵੱਧ ਜਿਹੜਾ ਅਨਇੰਪਲੋਇਮੈਂਟ ਰੇਟ ਸੀਗਾ, ਤੇ ਹੌਲੀ ਹੌਲੀ ਜਿਹੜੇ ਓਬਾਮਾ ਦੇ ਕਾਰਜਕਾਲ ਦੇ ਐਂਡ ਤੱਕ ਉਹ ਥੱਲੇ ਨੂੰ ਆਉਂਦਾ ਗਿਆ, ਤੇ ਹੁਣ ਜਿਹੜਾ ਬਿਲਕੁਲ ਪਿਛਲੇ 50 ਸਾਲਾਂ ਦੇ ਆંકੜਿਆਂ ਦੇ ਵਿੱਚ ਸਭ ਤੋਂ ਘੱਟ ਦੇਖਿਆ ਗਿਆ ਹੈ। ਮਾਰਚ ਮਹੀਨੇ ਦੇ ਵਿੱਚ ਅਨਇੰਪਲੋਇਮੈਂਟ ਰੇਟ 3.8% ਜਿਹੜਾ ਉਹ ਦੇਖਿਆ ਗਿਆ ਸੀ, ਤੇ ਈਅਰ ਟੂ ਈਅਰ ਵੇਜ ਗਰੋਥ ਦੇ ਵਿੱਚ ਜੇ ਦੇਖਿਆ ਜਾਵੇ ਤਾਂ 3.2% ਵਾਧਾ ਲੋਕਾਂ ਦੀ ਤਨਖਾਹਾਂ ਦੇ ਵਿੱਚ ਦੇਖਿਆ ਗਿਆ ਹੈਗਾ ਜੀ। ਇੱਕ ਵਾਰੀ ਫੇਰ ਜਿਹੜੀ ਯੂਐਸ ਦੀ ਕਾਂਗਰਸ ਵੂਮਨ ਹੈਗੀ ਆ ਇਲਹਾਨ ਓਮਾਰ, ਉਹ ਫੇਰ ਕੰਟਰੋਵਰਸੀ 'ਚ ਆ ਗਈ ਆ। ਉਸ ਨੇ ਕਿਹਾ ਆ ਵੀ ਜਿਹੜਾ ਵੈਨਜ਼ੂਏਲਾ ਦੀ ਪ੍ਰੋਬਲਮ ਆ ਉਹ ਅਮਰੀਕਾ ਜਾਣਬੁੱਝ ਕੇ ਇੱਕ ਤਰ੍ਹਾਂ ਨਾਲ ਵੈਨਜ਼ੂਏਲਾ ਨੂੰ ਬੁਲੀ ਕਰ ਰਿਹਾ ਹੈਗਾ, ਬੁਲਿੰਗ ਕਰ ਰਿਹਾ ਉਹਨਾਂ ਦੀ। ਸੋ ਇਹਦੇ ਸੰਬੰਧ ਦੇ ਵਿੱਚ ਜਿਹੜੇ ਵਾਈਸ ਪ੍ਰੈਜ਼ੀਡੈਂਟ ਆ ਮਾਈਕ ਪੈਂਸ, ਉਹਨਾਂ ਨੇ ਕਾਫੀ ਸਖਤ ਸਟੈਂਡ ਲਿਆ। ਉਹ ਕਹਿੰਦੇ ਪਈ ਮੈਨੂੰ ਸਮਝ ਨਹੀਂ ਲੱਗਦਾ ਵੀ ਜਿਹੜੀ ਕਾਂਗਰਸ ਵੂਮਨ ਇਲਹਾਨ ਓਮਾਰ ਆ ਉਹ ਇੱਦਾਂ ਦੀ ਕਿਉਂ ਗੱਲ ਕਰਦੀ ਹੈਗੀ ਆ, ਜਾਂ ਉਹਨੂੰ ਇਹਦੀ ਸਮਝ ਨਹੀਂ ਹੈਗੀ। ਕਹਿੰਦੇ ਵੀ ਜਿਹੜਾ ਵੈਨਜ਼ੂਏਲਾ ਆ ਵਨ ਆਫ ਦਾ ਰਿਚੈਸਟ ਕੰਟਰੀ ਹੈਗਾ ਇਨ ਵਰਲਡ ਦੇ ਵਿੱਚ, ਜਿੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਰਿਸੋਰਸਸ ਹੈਗੇ ਆ, ਪਰ ਪਿਛਲੇ ਕਹਿੰਦੇ ਸਾਲਾਂ ਤੋਂ ਸੋਸ਼ਲਿਸਟ ਡਿਕਟੇਟਰ ਜਿਹੜਾ ਆ ਉਸ ਨੇ ਉਸ ਕੰਟਰੀ ਦਾ ਨੂੰ ਤਬਾਹ ਕਰ ਦਿੱਤਾ ਆ। ਕਹਿੰਦੇ ਵੀ 9 ਬੰਦੇ ਜਿਹੜੇ 10 ਦੇ ਵਿੱਚੋਂ ਆ ਉਹ ਪਾਵਰਟੀ ਦੇ ਵਿੱਚ ਰਹਿੰਦੇ ਆ। 30 ਲੱਖ ਲੋਕ ਜਿਹੜੇ ਵੈਨਜ਼ੂਏਲਾ ਤੋਂ ਭੱਜ ਚੁੱਕੇ ਹੈਗੇ ਆ। ਕਹਿੰਦੇ ਵੀ ਇਹ ਤਾਂ ਕੋਈ ਯੂਐਸ ਦੀ ਪਾਲਿਸੀਜ਼ ਨਹੀਂ ਹੈਗੀਆਂ ਵੀ ਜਿਹਦੇ ਕਰਕੇ ਇੰਨਾ ਕੁਝ ਹੋਇਆ ਹੈਗਾ ਆ। ਜੀ ਜੀ ਤੇ ਬਿਲਕੁਲ ਹੁਣ ਫਾਡਾ ਜਿਹੜਾ ਉੱਥੇ ਲੈਣਾ ਆ ਅਮਰੀਕਾ ਵਾਲਿਆਂ ਨੇ। ਇੱਦਾਂ ਲੱਗ ਰਿਹਾ ਆ ਵੀ ਜਿਹੜਾ ਜੁਆਨ ਗਾਇਡੋ, ਵੈਸੇ ਉਸ ਦੀ ਅਪਰਾਈਜ਼ਿੰਗ ਜਿਹੜੀ ਉਹਨੇ ਟਰਾਈ ਕੀਤੀ ਸੀ ਮਿਲਟਰੀ ਨੂੰ ਵੀ ਪ੍ਰਭਾਵ ਕਰਕੇ ਵੀ ਗੱਲਾਂ ਦੇ ਵਿੱਚ ਲਿਆ ਕੇ ਸ਼ਾਇਦ ਵੀ ਉੱਥੇ ਮਡੂਰੋ ਦੇ ਖਿਲਾਫ ਕਰਨ, ਪਰ ਮਡੂਰੋ ਸਮਹਾਓ ਜਿਹੜਾ ਇਸ ਜਿਹੜਾ ਕੂ ਤੋਂ ਜਿਹੜਾ ਉਹ ਬਚ ਗਿਆ। ਮਿਲਟਰੀ ਨੇ ਬਹੁਤਾ ਸਾਥ ਇਸ ਓਪੋਜੀਸ਼ਨ ਲੀਡਰ ਨੂੰ ਉੱਥੇ ਉਹਨਾਂ ਨੇ ਦਿੱਤਾ ਨਹੀਂ ਹੈਗਾ। ਇਸ ਟਾਈਮ ਰਸ਼ੀਆ ਦੀ ਪੂਰੀ ਬੈਕਿੰਗ ਮਡੂਰੋ ਨੂੰ ਜਿਹੜੀ ਉੱਧਰ ਚੱਲ ਰਹੀ ਹੈਗੀ ਆ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਆ। 2 ਦਿਨ ਪਹਿਲਾਂ ਜਿਹੜੇ ਅਮਰੀਕੀ ਕਹਿ ਲਓ ਵੀ ਵੱਡੇ ਅਧਿਕਾਰੀ ਨੇ, ਜਿਨ੍ਹਾਂ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ, ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਉੱਥੇ ਮਿਲਟਰੀ ਐਕਸ਼ਨ ਲੈ ਸਕਦੇ ਹਾਂ। ਹੋ ਸਕਦਾ ਵੀ ਉਸ ਪਾਸੇ ਵੱਲ ਨੂੰ ਵੀ ਤਿਆਰੀ ਕੀਤੀ ਜਾ ਰਹੀ ਹੋਵੇ, ਜਾਂ ਅਜੇ ਦੇਖ ਰਹੇ ਹੋਣ ਵੀ ਕਿੰਨਾ ਕੁ ਜਿਹੜਾ ਇਸ ਦਾ ਫਾਇਦਾ ਆ। ਪਰ ਜਿਹੜਾ ਹਰਜੋਤ ਸਿੰਘ ਜੀ ਇੱਕ ਗੱਲ ਜਿਹੜੀ ਹੈਗੀ ਵੀ ਜਿਹੜੇ ਹੁਣ ਨਵੇਂ ਕਾਂਗਰਸਮੈਨ ਕਾਂਗਰਸ ਵੂਮਨ ਜਿਹੜੇ ਆ ਰਹੇ ਆ, ਉਹਨਾਂ ਦੇ ਵਿਚਾਰ ਬਹੁਤ ਵੱਖਰੇ ਨੇ, ਚਾਹੇ ਉਹ ਇਜ਼ਰਾਈਲ ਦੇ ਮਾਮਲੇ ਦੇ ਵਿੱਚ ਹੋਵੇ, ਚਾਹੇ ਉਹ ਅਜਿਹੇ ਮਾਮਲੇ ਦੇ ਵਿੱਚ ਹੋਵੇ। ਅੱਗੇ ਅਜਿਹੀਆਂ ਗੱਲਾਂ ਨੂੰ ਲੈ ਕੇ ਆਲਮੋਸਟ ਸਾਰੇ ਹੀ ਜਿਹੜੇ ਚੁਣੇ ਹੋਏ ਨੁਮਾਇੰਦੇ ਸੀ ਉਹਨਾਂ ਦੇ ਇੱਕ ਸੁਰ ਨਜ਼ਰ ਆਉਂਦੇ ਸੀਗੇ, ਪਰ ਵਿੱਚ ਹੁਣ ਇਹ ਬਗਾਵਤੀ ਸੁਰਾਂ ਜਿਹੜੀਆਂ ਆ ਉਹ ਨਜ਼ਰ ਆਉਂਦੀਆਂ ਨੇ। ਤੇ ਇਹ ਕਿਤੇ ਨਾ ਕਿਤੇ ਜਿਹੜੇ ਬਹੁਤ ਸਾਰੇ ਲੋਕ ਨੇ, ਇਹ ਉਹਨਾਂ ਦੇ ਵੀ ਵਿਚਾਰ ਆ। ਬਹੁਤ ਸਾਰੇ ਲੋਕ ਇਹ ਸੋਚਦੇ ਹੋਣਗੇ ਵੀ ਅਸੀਂ ਕੀ ਕਰਨ ਜਾਣਾ ਹੁਣ ਵੈਨੇਜ਼ੁਏਲਾ ਦੇ ਵਿੱਚ, ਵੀ ਸਾਨੂੰ ਉਹਦੇ ਨਾਲ ਕੀ ਫਰਕ ਪੈਂਦਾ, ਵੀ ਜੇ ਅਗਲੇ ਰੋਂਦੇ ਕਰਲਾਉਂਦੇ, ਜੇ ਉਹਨਾਂ ਨੇ ਛਿੱਤਰ ਖਾਣੇ ਗੱਜੇ ਆ ਤੇ ਖਾ ਲੈਣ ਦੋ, ਫਿਰ ਹੁਣ ਅਸੀਂ ਕੀ ਕਰੀਏ, ਹੈ ਨਾ। ਵੀ ਕਿੱਥੇ ਜਾ ਕੇ ਅਮਰੀਕਾ ਜਿਹੜਾ ਆ ਉਹ ਉੱਥੇ ਡੈਮੋਕ੍ਰੇਸੀ ਬਹਾਲ ਕਰਦਾ ਫਿਰੇ। ਅਫਗਾਨਿਸਤਾਨ ਇਰਾਕ ਦੇ ਵਿੱਚ ਕਰਕੇ ਦੇਖ ਲਿਆ ਵੀ ਅਜੇ ਤੱਕ ਕਿਹੜਾ ਉੱਥੇ ਕੁਛ ਹੋ ਗਿਆ ਆ, ਵੀ ਉੱਥੋਂ ਹੁਣ ਹੌਲੀ ਬਾਹਰ ਨਿਕਲਣ ਦੀ ਟਰਾਈ ਕਰ ਰਹੇ ਆ। ਆਪਾਂ ਰੀਸੈਂਟਲੀ ਪਿਛਲੇ ਦਿਨਾਂ ਦੇ ਵਿੱਚ ਵੀ ਦੱਸਿਆ ਸੀ ਵੀ ਕਿੱਦਾਂ ਹੁਣ ਤਾਲੀਬਾਨ ਦੇ ਨਾਲ ਸੇਮ ਜਿਹੜੇ ਟੇਬਲ ਤੇ ਬਹਿ ਕੇ ਉੱਥੋਂ ਅਮਰੀਕਾ ਵਾਲੇ ਬਾਹਰ ਜਾਣ ਦੀ ਜਿਹੜੀ ਉਹ ਟਰਾਈ ਕਰ ਰਹੇ ਵੀ ਭਾਈ ਤੁਸੀਂ ਸਾਂਭੋ, ਅਸੀਂ ਜਿਹੜਾ ਇੱਥੋਂ ਹੁਣ ਕਿਤੇ ਨਾ ਕਿਤੇ ਜਿਹੜੇ ਨਿਕਲਣ ਦੀ ਤਿਆਰੀ ਕਰਦੇ ਆ। ਸੋ ਇੱਦਾਂ ਇਨ ਦੀ ਐਂਡ ਇੰਨੇ ਸਾਲਾਂ ਦੇ ਵਿੱਚ ਟ੍ਰਿਲੀਅਨਸ ਬਿਲੀਅਨਸ ਆਫ ਡਾਲਰ ਜਿਹੜਾ ਖਰਚ ਕੇ ਜਿਹੜਾ ਹੱਥ ਪੱਲੇ ਜਿਹੜਾ ਬਾਅਦ ਦੇ ਵਿੱਚ ਆਉਂਦਾ ਨਹੀਂ ਆ ਕੁਝ ਵੀ। ਅਗਲੀ ਖਬਰ ਵੱਲ ਚਲੀਏ। ਇੱਕ USA ਦੇ ਵਿੱਚ ਹਵਾਈ 'ਚ ਜਿਹੜਾ ਕਿਲੋਏ ਵੈਲਕੋਨ ਹੈਗਾ ਆ, ਉੱਥੇ 70 ਫੁੱਟ ਡੂੰਘਾ ਇੱਕ ਅਮਰੀਕਨ ਫੌਜੀ ਜਿਹੜਾ ਆ ਉਹ ਡਿੱਗ ਪਿਆ ਕੱਲ੍ਹ, ਪਰ ਫਿਰ ਵੀ ਉਸ ਨੂੰ ਕਹਿੰਦੇ 32 ਸਾਲਾਂ ਦੇ ਇਸ ਰੇਂਜਰ ਨੂੰ ਜਿਹੜੀ ਰੈਸਕਿਊ ਟੀਮ ਆ ਉਹਨਾਂ ਨੇ ਦੁਨੀਆ ਦਾ ਕਹਿੰਦੇ ਸਭ ਤੋਂ ਐਕਟਿਵ ਵੋਲਕੈਨੋ ਹੈਗਾ ਆ ਉੱਥੋਂ ਕੱਢ ਲਿਆ, ਤੇ ਉਹਦੇ ਕੋਈ ਜਿੱਦਾਂ ਸੱਟ ਚੋਟ ਨਹੀਂ ਲੱਗੀ। ਕਹਿੰਦੇ ਵੀ ਉੱਥੇ ਰੇਲਿੰਗ ਬਣੀ ਹੁੰਦੀ ਆ ਜਿੱਥੇ ਇੱਕ ਗਰੁੱਪ ਦੇ ਵਿੱਚ ਉਹ ਖੜੇ ਦੇਖ ਰਹੇ ਸੀ, ਤੇ
ਸਮਹਾਉ ਉਹਦੇ ਜਿਹੜੇ ਪੈਰ ਆ ਉਹਦੇ ਥੱਲਿਓਂ ਜ਼ਮੀਨ ਖਿਸ ਗਈ ਅਤੇ ਉਹ ਵੈਲਕੈਨੋ ਵਾਲੀ ਜਿਹੜੀ ਜਗ੍ਹਾ ਆ ਉਹਦੇ ਵਿੱਚ ਡਿੱਗ ਪਿਆ, ਜਵਾਲਾਮੁਖੀ ਵਾਲੀ ਜਿਹੜੀ ਜਗ੍ਹਾ ਆ, ਅਤੇ ਉਸ ਨੂੰ ਜਿਹੜਾ ਬਚਾ ਲਿਆ ਗਿਆ। ਇਹ ਉਹੀ ਵੈਲਕੈਨੋ ਹੈਗਾ ਆ, ਕਿਲੋਆ ਵੈਲਕੈਨੋ, ਜਿੱਥੇ ਜਿਹੜਾ ਕਿ ਜਿੱਦਾਂ ਪਿੱਛੇ ਜਿਹਾ ਇਰਪਟ ਹੋਇਆ ਸੀ ਲਾਸਟ ਈਅਰ, ਅਤੇ 700 ਘਰ ਜਿਹੜੇ ਆ ਇੱਕ ਵਾਰੀ ਅੱਗ ਦੀ ਭੇਟ ਉੱਥੇ ਚੜ੍ਹ ਗਏ ਸੀ। ਜੀ ਜੀ ਬਿਲਕੁਲ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰ ਉਸ ਦੇ ਉੱਤੇ ਨਜ਼ਰ ਜਿਹੜੀ ਆਪਾਂ ਮਾਰਦੇ ਆ, ਅਸਟੋਨੀਆ ਦੇ ਵਿੱਚ ਬੀਤੇ ਦਿਨੀ ਉੱਥੇ ਦੀ ਪਹਿਲੀ ਮਹਿਲਾ ਜਿਹੜੀ ਪ੍ਰੈਜ਼ੀਡੈਂਟ ਆ ਉਸ ਨੇ ਜਿਹੜਾ ਆ ਸ਼ਬਦ ਲਈ ਸੀ, ਉਹਨੇ ਸਹੁੰ ਜਿਹੜੀ ਆ ਉਹ ਚੱਕੀ ਸੀਗੀ, ਅਤੇ ਉਸ ਦੇ ਮਾਮਲੇ ਦੇ ਵਿੱਚ ਅਸਟੋਨੀਆ ਦੇ ਜਿਹੜੇ ਇੱਕ ਇੰਟੀਰੀਅਰ ਅਤੇ ਮਿਨਿਸਟਰ ਆ, ਅਤੇ ਜਿਹੜਾ ਕਾਫੀ ਫਾਰ ਰਾਈਟ ਐਸਟੋਨੀਅਨ ਕੰਜ਼ਰਵੇਟਿਵ ਪਾਰਟੀ ਦਾ ਮੈਂਬਰ ਆ ਮਾਰਟ ਹੈਲਮ, ਉਹਨੇ ਕਿਹਾ ਵੀ ਇਹ ਜਿਹੜੀ ਔਰਤ ਹੈਗੀ ਆ ਇਮੋਸ਼ਨਲੀ ਅਪਸੈਟ ਵੂਮਨ ਹੈਗੀ ਆ। ਬਹੁਤ ਸਾਰੇ ਮੁਲਕਾਂ ਦੇ ਵਿੱਚ ਅਜੇ ਵੀ ਜਿਹੜੀ ਫੀਮੇਲ ਲੀਡਰਸ ਆ ਉਹਨਾਂ ਨੂੰ ਇਸੇ ਹੀ ਅੱਖ ਦੇ ਨਾਲ ਦੇਖਿਆ ਜਾਂਦਾ ਹੈ। ਅਮਰੀਕਾ ਇੱਕ ਇਸ ਦਾ ਕਾਫੀ ਵੱਡਾ ਉਦਾਹਰਨ ਹੈਗਾ ਆ। ਅਜੇ ਤੱਕ ਵੀ ਅਮਰੀਕਾ ਦੀ 250 ਸਾਲ ਤੋਂ ਵੱਧ ਦੀ ਜਿਹੜੀ ਆਜ਼ਾਦੀ ਦੇ ਵਿੱਚ ਕੋਈ ਵੀ ਮਹਿਲਾ ਪ੍ਰਾਈਮ ਮਿਨਿਸਟਰ ਜਿਹੜੀ ਆ ਉਹ ਮਾਫੀ ਚਾਹੁੰਦਾ ਪ੍ਰੈਜ਼ੀਡੈਂਟ ਜਿਹੜੀ ਆ ਉਹ ਨਹੀਂ ਬਣ ਸਕੀ। ਹੋਰ ਉੱਚੇ ਅਹੁਦਿਆਂ ਤੱਕ ਉਹ ਆਉਂਦੇ ਰਹੇ ਨੇ, ਵਾਈਸ ਪ੍ਰੈਜ਼ੀਡੈਂਟ ਤੱਕ ਵੀ ਜਿਹੜਾ ਆ ਉਹਨਾਂ ਦਾ ਅਜੇ ਪਹੁੰਚਣਾ ਮੁਸ਼ਕਿਲ ਆ। ਪਰ ਅਗਲੀ ਵਾਰੀ ਜਾਂ ਉਹ ਤੋਂ ਅਗਲੀ ਵਾਰੀ ਕੁਛ ਨਾ ਕੁਛ ਇੱਦਾਂ ਦੇ ਅਸਾਰ ਜਿਹੜੇ ਬਣਦੇ ਨਜ਼ਰ ਆ ਰਹੇ ਆ ਵੀ ਕਾਫੀ ਜ਼ਿਆਦੀਆਂ ਫੀਮੇਲ ਕੈਂਡੀਡੇਟਸ ਆ ਇਸ ਪਾਸੇ ਵੱਲ ਨੂੰ ਆ ਰਹੀਆਂ ਨੇ। ਬਾਕੀ ਜਿਹੜੀ ਇੰਗਲੈਂਡ ਦੇ ਵਿੱਚ ਆ ਹਜੇ ਵੀ ਜਿਹੜਾ ਬ੍ਰੈਕਸਿਟ ਨੂੰ ਲੈ ਕੇ ਉੱਥੇ ਮਾਹੌਲ ਬਹੁਤ ਗਰਮਾਇਆ ਹੋਇਆ ਆ। ਕਹਿੰਦੇ ਵੀ ਦੋਨੋਂ ਜਿਹੜੀਆਂ ਮੇਜਰ ਪਾਰਟੀਆਂ ਆ ਉਹ ਪਿੱਛੇ ਜਿਹਾ ਜਿਹੜੀਆਂ ਲੋਕਲ ਇਲੈਕਸ਼ਨ ਹੋਈਆਂ ਉਹਨਾਂ ਦੇ ਵਿੱਚ ਬੁਰੀ ਤਰ੍ਹਾਂ ਹਾਰੀਆਂ ਹੈਗੀਆਂ ਆ। ਸੋ ਇਹਦੇ ਸੰਬੰਧ ਦੇ ਵਿੱਚ ਈਵਨ ਕਹਿੰਦੇ ਵੀ ਜਿਹੜੇ ਥਰੀਸਾ ਮੇ ਜਿਹੜੀ ਪ੍ਰਾਈਮ ਮਿਨਿਸਟਰ ਆ ਉਹਦੀ ਪਾਰਟੀ ਦੇ ਹੀ ਜਿਹੜੇ ਕੁਛ ਮੈਂਬਰ ਆ ਉਹਨਾਂ ਨੇ ਜਿਹੜਾ ਆ ਉਹਨੂੰ ਹੈਕਲ ਕੀਤਾ, ਉਹਨੂੰ ਜਿੱਦਾਂ ਵਿਰੋਧ ਕੀਤਾ ਵੀ ਤੂੰ ਆਪਣਾ ਅਸਤੀਫਾ ਕਿਉਂ ਨਹੀਂ ਦਿੰਦੀ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ, ਜਿਹੜੀ ਇੰਡੋਨੇਸ਼ੀਆ ਦੇ ਵਿੱਚ ਸਭ ਨੂੰ ਯਾਦ ਹੋਣਾ ਕਿਮ ਯੋਂਗ ਉਨ ਦਾ ਜਿਹੜਾ ਹਾਫ ਬ੍ਰਦਰ ਆ, ਜਿਸ ਨੂੰ ਉੱਥੇ ਏਅਰਪੋਰਟ ਦੇ ਉੱਤੇ ਕਹਿੰਦੇ ਵੀ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ ਸੀ। ਇੱਦਾਂ ਦੀਆਂ ਜਦੋਂ ਖਬਰਾਂ ਸੀਗੀਆਂ ਵੀ ਉਸ ਤੋਂ ਬਾਅਦ ਦੇ ਵਿੱਚ ਇੱਕ ਇੰਡੋਨੇਸ਼ੀਆ ਦੀ ਔਰਤ ਨੂੰ ਗ੍ਰਿਫਤਾਰ ਕਰ ਲਿਆ ਸੀ। ਪਿਛਲੇ ਦਿਨਾਂ ਦੇ ਵਿੱਚ ਆਪਾਂ ਖਬਰ ਦੱਸੀ ਸੀਗੀ ਵੀ ਕਿਸ ਤਰੀਕੇ ਦੇ ਨਾਲ ਉਸ ਦੇ ਕੇਸ ਦੇ ਵਿੱਚ ਉਸ ਨੂੰ ਬਰੀ ਹੋਣ ਦੇ ਜਿਹੜੇ ਕਰ ਦਿੱਤੇ ਸੀ ਵੀ ਨਾਟ ਗਿਲਟੀ ਜਿਹੜਾ ਉਸ ਦਾ ਫੈਸਲਾ ਆ ਗਿਆ ਸੀ। ਅਤੇ ਹੁਣ ਕਹਿੰਦੇ ਵੀ ਉਸ ਔਰਤ ਨੂੰ ਜਿਸ ਨੇ ਕਿਮ ਯੋਂਗ ਉਨ ਦੇ ਹਾਫ ਬ੍ਰਦਰ ਨੂੰ ਕਥਿਤ ਤੌਰ ਦੇ ਉੱਤੇ ਮਾਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾਂ ਪੋਇਜ਼ਨ ਦੇ ਕੇ ਮਾਰਿਆ ਸੀਗਾ, ਉਸ ਨੂੰ ਹੁਣ ਹਿਰਾਸਤ ਦੇ ਵਿੱਚੋਂ ਪ੍ਰਿਜ਼ਨ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਆ। ਅਤੇ ਇਸ ਦੇ ਬਾਬਤ ਜਿਹੜੀ ਇਹੀ ਚਰਚਾ ਚੱਲ ਰਹੀ ਹੈ, ਕਹਿੰਦੇ ਵੀ ਉਸ ਨੂੰ ਕਿੰਨੇ ਮਾਰਿਆ, ਕਿਵੇਂ ਮਾਰਿਆ, ਲੱਗਦਾ ਨਹੀਂ ਵੀ ਭਵਿੱਖ ਦੇ ਵਿੱਚ ਕਦੀ ਵੀ ਕਿਸੇ ਨੂੰ ਉਸ ਦੇ ਬਾਰੇ ਪਤਾ ਲੱਗ ਸਕੇਗਾ। ਜੀ ਬਿਲਕੁਲ। ਉਹ ਜਿਹੜਾ ਹਜੇ ਵੀ ਜਿਹੜਾ ਇਸ਼ੂ ਬਣਿਆ ਹੋਇਆ ਹੈਗਾ। ਅਤੇ ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਵੀ USA ਦੇ ਵਿੱਚ 14 ਸਿੱਖ ਜਿਹੜੇ ਆ ਹਾਈ ਸਕੂਲਰਸ ਉਹਨਾਂ ਨੂੰ ਹੁਣ ਵੇਵਰ ਫੇਰ ਮਿਲ ਗਿਆ ਵੀ ਉਹ ਆਰਮੀ ਦੇ ਵਿੱਚ ਆਪਣੀ ਦਸਤਾਰ ਅਤੇ ਦਾੜੀ ਦੇ ਨਾਲ ਕੇਸਾਂ ਦੇ ਨਾਲ ਪੂਰੀ ਤਰ੍ਹਾਂ ਸਰਵ ਕਰ ਸਕਦੇ ਹੈਗੇ ਆ। ਪਿਛਲੇ ਕਈ ਸਾਲ ਜਿਹੜਾ ਆ US ਵਿੱਚ ਇਹ ਬੈਨ ਕੀਤਾ ਗਿਆ ਸੀ, ਪਰ ਪਿਛਲੇ 4-5 ਸਾਲ ਪਹਿਲਾਂ ਕੁਛ ਕੁ ਜਿਹੜੇ ਸਰਦਾਰ ਖਾਸ ਕਰਕੇ ਇੱਕ ਡਾਕਟਰ ਕਲਸੀ ਆ, ਹੁਣ ਆਰਮੀ ਦੇ ਲੈਫਟੀਨੈਂਟ ਕਰਨਲ ਜਿਹੜੇ ਹੈਗੇ ਆ ਉਹ ਕਮਲ ਕਲਸੀ ਉਹ ਹੈਗੇ ਆ, ਅਤੇ ਉਹਨਾਂ ਨੇ ਇਹ ਰਲ ਕੇ ਜਿਹੜਾ ਇਹ ਲਿਆ ਆ ਵੀ US ਗਵਰਨਮੈਂਟ ਦੇ ਨਾਲ ਵੀ ਜਿਹੜੇ ਪ੍ਰੈਕਟਿਸਿੰਗ ਸਿੱਖਸ ਹੈਗੇ ਆ ਉਹਨਾਂ ਨੂੰ ਆਰਮੀ ਦੇ ਵਿੱਚ ਉਸੇ ਤਰ੍ਹਾਂ ਜਿਹੜਾ ਆ ਅਲਾਓ ਕੀਤਾ ਜਾਵੇ। ਅਤੇ ਕਹਿੰਦੇ ਵੀ ਹੁਣ ਉਹਨਾਂ ਨੇ 14 ਹੋਰ ਜਿਹੜੇ ਬੱਚੇ ਆ ਹਾਈ ਸਕੂਲਰਸ ਹੈਗੇ ਆ ਉਹ US ਮਿਲਟਰੀ ਦੇ ਵਿੱਚ ਜਾਣਗੇ। ਅਤੇ ਕਲਸੀ ਨੇ ਇਹ ਵੀ ਕਿਹਾ ਵੀ 80,000 ਸਿੱਖ ਸੋਲਜਰ ਜਿਹੜੇ ਸੀਗੇ ਉਹ World War I ਅਤੇ World War II ਦੇ ਵਿੱਚ ਜਿਹੜੇ ਮਾਰੇ ਗਏ ਸੀ। ਜੀ ਕੱਲ੍ਹ ਫੇਸਬੁੱਕ ਨੇ ਜਿਹੜੇ ਆ 3 ਜਿਹੜੇ ਕਹਿ ਲਓ ਵੀ ਵਿਵਾਦਤ ਜਿਹੜੀ ਪਰਸਨੈਲਿਟੀਜ਼ ਆ ਉਹਨਾਂ ਦੇ ਜਿਹੜੇ ਖਾਤੇ ਆ ਉਹ ਬੈਨ ਕਰ ਦਿੱਤੇ, ਜਿਨ੍ਹਾਂ ਦੇ ਵਿੱਚ ਲੂਇਸ ਫਰਾਖਾਨ, ਐਲੈਕਸ ਜੋਨਸ, ਮਾਈਲੋ ਜਿਹੜਾ ਹੈਗਾ ਆ ਉਸ ਨੂੰ ਉਹਨਾਂ ਨੇ ਬੈਨ ਕਰ ਦਿੱਤਾ। ਐਲੈਕਸ ਜੋਨਸ ਕਾਫੀ ਫੇਮਸ ਆ ਆਪਣੀਆਂ ਜਿਹੜੀਆਂ ਕੌਨਸਪੀਰੇਸੀ ਥਿਊਰੀਜ਼ ਦੇ ਲਈ, ਉਹ ਆਪਣੇ ਆਪ ਨੂੰ ਐਕਟਰ ਵੀ ਕਹਿੰਦਾ ਆ। ਸੈਂਡੀ ਹੁੱਕ ਐਲੀਮੈਂਟਰੀ ਸਕੂਲ ਦੇ ਵਿੱਚ ਜਿਹੜੀ ਆ ਗੋਲੀਬਾਰੀ ਹੋਈ ਸੀ, ਉੱਥੇ ਜਿਹੜੇ ਬੱਚੇ ਮਾਰੇ ਗਏ ਸੀ, ਉਸ ਨੂੰ ਇਸ ਨੇ ਇੱਕ ਡਰਾਮਾ ਥੀਏਟਰ ਜਿਹੜਾ ਆ ਉਹ ਆਖਿਆ ਸੀਗਾ। ਮਾਈਲੋ ਉਹੀ ਬੰਦਾ ਆ ਜਿਹੜਾ
ਕਾਫੀ ਫਾਰ ਰਾਈਟ ਕੰਜ਼ਰਵੇਟਿਵ ਸੋਚ ਜਿਹੜੀ ਉਹ ਰੱਖਦਾ ਆ, ਅਤੇ ਜਦੋਂ ਬਰਕਲੀ ਦੇ ਵਿੱਚ ਆਇਆ ਸੀ ਉਸ ਦੇ ਵਿਰੋਧ ਵੀ ਹੋਇਆ ਸੀ, ਇੱਥੇ ਪਥਰਾਵ ਵੀ ਹੋਇਆ ਸੀ, ਇੱਥੇ ਕਾਫੀ ਵਾਇਲੈਂਸ ਵੀ ਹੋਈ ਸੀ। ਅਤੇ ਲੂਇਸ ਫਰਾਖਨ ਜਿਹੜਾ ਉਹ ਨੇਸ਼ਨ ਆਫ ਇਸਲਾਮ ਦਾ ਜਿਹੜਾ ਉਹ ਲੀਡਰ ਆ, ਉਹ ਇਸ ਪਾਸੇ ਵੱਲ ਨੂੰ ਜਿਹੜੀਆਂ ਉਹ ਗੱਲਾਂ ਕਰਦਾ ਆ। ਸੋ ਇਹਨਾਂ ਸਾਰਿਆਂ ਨੂੰ ਉਹਨਾਂ ਨੇ ਜਿਹੜੇ ਮੋਸਟਲੀ ਕਹਿ ਲਓ ਵੀ ਇੱਕ ਪਾਸੜ ਐਕਸਟ੍ਰੀਮਿਸਟ ਵਿਊ ਵਾਲੇ ਜਿਹੜੇ ਹੈਗੇ ਉਹਨਾਂ ਨੂੰ ਬੈਨ ਕਰ ਦਿੱਤਾ ਆ। ਬਹੁਤ ਸਾਰੇ ਲੋਕ ਇਹ ਕਹਿ ਰਹੇ ਆ ਵੀ ਇਹ ਫਰੀडम ਆਫ ਸਪੀਚ ਦਾ ਕਿਤੇ ਨਾ ਕਿਤੇ ਘਾਣ ਵੀ ਆ, ਅਤੇ ਬਹੁਤ ਸਾਰੇ ਲੋਕ ਜਿਹੜੇ ਇਹਨਾਂ ਦੇ ਅਜਿਹੀਆਂ ਗੱਲਾਂ ਤੋਂ ਕਾਫੀ ਦੁਖੀ ਨੇ, ਉਹ ਖੁਸ਼ ਵੀ ਨੇ ਵੀ ਯਾਰ ਇਹੋ ਜਿਹੇ ਬੰਦਿਆਂ ਨੂੰ ਅਸੀਂ ਸੋਸ਼ਲ ਮੀਡੀਆ ਦੇ ਉੱਤੇ, ਫੇਸਬੁੱਕ ਦੇ ਉੱਤੇ ਦੇਖ ਕੇ ਕਰਨਾ ਵੀ ਕੀ ਹੈਗਾ ਆ। ਅਤੇ ਬਹੁਤ ਸਾਰੀ ਲੋਕ ਕਹਿ ਦਿੰਦੇ ਆ ਵੀ ਲੋਕਾਂ ਨੂੰ ਆਪ ਸੂਝ-ਬੂਝ ਹੋਣੀ ਚਾਹੀਦੀ, ਪਰ ਗੱਲ ਇਹ ਆ ਵੀ ਬਹੁਤ ਸਾਰੇ ਲੋਕ ਉਹਨਾਂ ਨੂੰ ਇਸ ਚੀਜ਼ ਦਾ ਬਹੁਤਾ ਗਿਆਨ ਨਹੀਂ ਹੁੰਦਾ। ਕੋਈ ਚੀਜ਼ ਦੇਖਦੇ ਆ, ਕੋਈ ਫੋਟੋ ਦੇਖਦੇ ਆ, ਕੋਈ ਆਰਟੀਕਲ ਇੱਦਾਂ ਦਾ ਦੇਖਦੇ ਆ, ਉਹਨਾਂ ਨੂੰ ਇੱਦਾਂ ਲੱਗਦਾ ਆ ਵੀ ਵਾਕਿਆ ਜਿਹੜਾ ਸੱਚ ਹੈਗਾ ਆ। ਮਿਸ ਇਨਫੋਰਮੇਸ਼ਨ, ਡਿਸਇਨਫੋਰਮੇਸ਼ਨ ਜਿਹੜੇ ਅੱਜ ਕੱਲ੍ਹ ਬਹੁਤ ਜ਼ਿਆਦਾ ਸ਼ਬਦ ਵਰਤੇ ਜਾਂਦੇ ਆ, ਫੇਕ ਨਿਊਜ਼ ਜਿਹੜੀ ਸ਼ਬਦ ਵਰਤੇ ਜਾਂਦੇ ਆ, ਉਸ ਦਾ ਬਹੁਤ ਜਲਦੀ ਜਿਹੜੇ ਭੋਲੇ ਭਾਲੇ ਲੋਕ ਆ ਉਹ ਸ਼ਿਕਾਰ ਹੋ ਜਾਂਦੇ ਨੇ। ਅਤੇ ਸੋ ਇਸੇ ਦੇ ਚੱਲਦਿਆਂ ਅਜਿਹੇ ਲੋਕਾਂ ਨੂੰ ਉਹਨਾਂ ਨੇ ਕਈਆਂ ਨੂੰ ਫੇਸਬੁੱਕ ਨੇ ਹੁਣ ਬੈਨ ਕਰ ਦਿੱਤਾ ਆ। ਹੁਣ ਇਹ ਹੈ ਤੇ ਜਿਹੜੀ ਇੱਕ ਕੰਪਨੀ ਆ, ਕੋਈ ਰੈਗੂਲੇਟਡ ਕੰਪਨੀ ਤਾਂ ਹੈ ਨਹੀਂ ਆ, ਸੋ ਇਹ ਆਪਣੀ ਮਰਜ਼ੀ ਜਿਹੜੀ ਇਸ ਟਾਈਮ ਦੇ ਉੱਤੇ ਉਹ ਕਰ ਰਹੇ ਨੇ ਜੀ। ਸੋ ਬਿਲਕੁਲ ਸਾਡਾ ਸਮਾਂ ਸਮਾਪਤ ਹੋਣ ਵਾਲਾ। ਇੱਕ ਵਾਰੀ ਫਿਰ ਜਿਹੜਾ ਸਿਟੀ ਆਫ ਫ੍ਰਿਜ਼ਨੋ ਆ, ਕਹਿੰਦੇ ਵੀ ਸਾਡੇ 'ਤੇ ਜਿਹੜਾ ਧੱਬਾ ਲੱਗਿਆ ਸੀ ਵੀ ਇਹ ਸ਼ਰਾਬੀਆਂ ਦਾ ਸ਼ਹਿਰ ਹੈਗਾ, ਉਹਨੂੰ ਅਸੀਂ ਖ਼ਤਮ ਕਰਨ ਜਾ ਰਹੇ ਹਾਂ। ਅਤੇ ਜਿਹੜੀ ਫ੍ਰਿਜ਼ਨੋ ਦੀ ਸਿਟੀ ਕੌਂਸਲ ਆ, ਉਹਨਾਂ ਨੇ ਜਨੈਨੀਮਸਲੀ ਹੁਣ ਇਹ ਮਤਾ ਪਾਸ ਕੀਤਾ ਵੀ ਅਸੀਂ ਨਵੇਂ ਲਾਇਸੈਂਸ ਜਿਹੜੇ ਲਿਕਰ ਸਟੋਰਾਂ ਦੇ ਨਹੀਂ ਦੇਣੇ। ਡਿਟੇਲ ਦੇ ਵਿੱਚ ਹੋਰ ਕੀ ਹੋਊਗਾ, ਜਿਹੜੇ ਪੁਰਾਣੇ ਲਾਇਸੈਂਸ ਆ ਉਹਨਾਂ ਨੂੰ ਕਿਸ ਤਰ੍ਹਾਂ ਟਰਾਂਸਫਰ ਹੋਊਗਾ ਜਾਂ ਨਹੀਂ, ਉਹ ਜ਼ਰੂਰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਡਿਟੇਲ ਆਉਂਦੀ ਹੈਗੀ ਆ, ਉਹ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕਰਾਂਗੇ ਜੀ। ਅਤੇ ਹੁਣ ਇੱਥੇ ਜਿਹੜਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੇ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਹਾਡੇ ਬੱਚੇ ਦਾ ਵਿਆਹ, ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ, ਲਿਖਾਓ ਕੀ ਰਿਕੁਆਇਰਮੈਂਟ